अम्मी जी पुराने वक्तां दी गल आ। हाँ जी। एक बादशाह सीगा अम्मी जी। हाँ जी। ਉਹਨੇ ਨਾ ਬੜੇ ਸ਼ੌਕ ਦੇ ਨਾਲ ਇੱਕ ਘੋੜਾ ਤੇ ਇੱਕ ਬਾਜ਼ ਰੱਖਿਆ ਹੋਇਆ ਸੀਗਾ। अच्छा जी। ਜਿਹੜਾ ਘੋੜਾ ਤੇ ਬਾਜ਼ ਦੋਨੇ ਉਹਦੇ ਨਾਲ ਬੜੇ ਵਫਾਦਾਰ ਸੀਗੇ। हाँ जी। ਕਿਤੇ ਵੀ ਉਹਨੇ ਜਾਣਾ ਨਾ ਤੇ ਆਪਣੇ ਘੋੜੇ ਨੂੰ ਤੇ ਆਪਣੇ ਬਾਜ਼ ਨੂੰ ਨਾਲ ਲੈ ਕੇ ਜਾਣਾ। अच्छा जी। ਤੇ ਉਹਨਾਂ ਦਾ ਖਿਆਲ ਵੀ ਬੜਾ ਕਰਦਾ ਸੀ। हाँ जी। ਤੇ ਜਿਹੜਾ ਬਾਜ਼ ਸੀਗਾ ਨਾ ਉਹ ਵੀ ਛੋਟਾ ਜਿਹਾ ਵੀ ਉਹਨੇ ਪਾਲਿਆ ਸੀਗਾ। हाँ जी। ਤੇ ਘੋੜਾ ਵੀ ਉਹਨੇ ਛੋਟਾ ਜਿਹਾ ਪਾਲਿਆ ਵੱਡਾ ਕੀਤਾ ਤੇ ਉਹ ਦੋਨੇ ਨਾ ਘੋੜਾ ਤੇ ਬਾਜ਼ ਨਾ ਬਾਦਸ਼ਾਹ ਦੇ ਬੜੇ ਤਾਬੇਦਾਰ ਸੀ, ਖਿਆਲ ਕਰਦੇ ਸੀਗੇ। अच्छा जी। अच्छा। ਹੁਣ ਕਿਤੇ ਵੀ ਸ਼ਿਕਾਰ ਤੇ ਜਾਣਾ ਉਹਨੇ ਇੱਕ ਬਾਜ਼ ਲੈ ਜਾਣਾ ਤੇ ਇੱਕ ਘੋੜਾ ਲੈ ਜਾਣਾ, ਬਾਕੀ ਉਹਦੇ ਸਿਪਾਹੀ ਉਹਦੇ ਨਾਲ ਹੋਣੇ। ਅਮੀ ਜੀ हाँ जी। ਹੋਇਆ ਕੀ ਇੱਕ ਵਾਰੀ ਨਾ ਮਲਕਾ ਕਹਿੰਦੀ ਕਿ ਬਾਦਸ਼ਾਹ ਸਲਾਮਤ ਚੱਲ ਚਲੀਏ ਕਿਸੇ ਸ਼ਿਕਾਰ ਦੇ ਉੱਤੇ ਨਾ, ਬੜਾ ਅਰਸਾ ਹੋ ਗਿਆ ਤੇ ਚਲੀਏ ਆਪਾਂ ਕਿਤੇ ਦੂਰ ਸ਼ਿਕਾਰ ਤੇ ਚੱਲਦੇ ਆ। ਉਹਨੇ ਕਿਹਾ ਚਲੋ ਜੀ। ਹੁਣ ਨਾ ਬਾਦਸ਼ਾਹ ਸਲਾਮਤ ਨੇ ਘੋੜੇ ਨੂੰ ਨਾਲ ਲਿਆ, ਨਾਲ ਬਾਜ਼ ਨੂੰ ਲਿਆ, ਨਾਲ ਆਪਣੀਆਂ ਫੌਜਾਂ ਜਾਂ ਪੁਲਿਸ ਲਈ ਅਮੀ ਜੀ ਤੇ ਤੁਰ ਪਿਆ ਸ਼ਿਕਾਰ ਦੇ ਉੱਤੇ ਅਮੀ ਜੀ। ਅੱਛਾ ਜੀ। ਹੁਣ ਤੁਰੇ ਜਾਂਦੇ ਕਿਤੇ ਦੂਰ ਇਲਾਕੇ ਦੇ ਵਿੱਚ ਕਿਸੇ ਜੰਗਲ 'ਚ ਚਲੇ ਗਏ। ਹੁਣ ਸ਼ਿਕਾਰ ਕਰਦਿਆਂ ਦੇਰ ਬਹੁਤ ਜ਼ਿਆਦਾ ਹੋ ਗਈ ਤੇ ਜਿਹੜਾ ਪਾਣੀ ਸੀਗਾ ਨਾ ਉਹ ਖਤਮ ਹੋ ਗਿਆ। ਹੁਣ ਨਾ ਜਿਹੜੀ ਸੀਗੀ ਮਲਕਾ ਉਹਨੂੰ ਲੱਗੀ ਅਮੀ ਕਿਤੇ ਪਿਆਸ। ਅੱਛਾ। ਉਹ ਕਹਿੰਦੀ ਬਾਦਸ਼ਾਹ ਸਲਾਮਤ ਮੈਨੂੰ ਪਿਆਸ ਬੜੀ ਲੱਗੀ ਆ ਤੇ ਕਿਤੇ ਪਾਣੀ ਲੱਭ ਕੇ ਦਿਓ। ਹੁਣ ਬਾਦਸ਼ਾਹ ਨੇ ਦੇਖਿਆ ਪਾਣੀ ਤੇ ਕਿਤੇ ਹੈ ਕੋਈ ਨਾ, ਆਪਣੇ ਫੌਜ ਨੂੰ ਆਪਣੀ ਪੁਲਿਸ ਨੂੰ ਉਹਨਾਂ ਨੂੰ ਹੁਕਮ ਕੀਤਾ ਕਿ ਵੀ ਜਾਓ ਕਿਤੇ ਪਾਣੀ ਲੈ ਕੇ ਆਓ। ਹਾਂਜੀ। ਉਹ ਹੁਣ ਨਾ ਉਹਦੀ ਜਿਹੜੀ ਫੌਜ ਸੀਗੀ ਉਹ ਪਾਣੀ ਲੱਭਣ ਤੁਰ ਪਈ ਬਾਦਸ਼ਾਹ ਦੀ। ਹਾਂਜੀ। ਹੁਣ ਲੱਭਦੇ ਰਹੇ ਕਿਤੇ ਉਹ ਪਾਣੀ ਨਾ ਅਮੀ ਜੀ ਲੱਭੇ। ਅੱਛਾ ਜੀ। ਦੇਖਿਆ ਕਿ ਇੱਕ ਬਹੁਤ ਵੱਡਾ ਦਰਖਤ ਅਮੀ ਜੀ। ਹਾਂਜੀ। ਬੜਾ ਘਣਾ ਦਰਖਤ ਅਮੀ ਜੀ। ਹਾਂਜੀ ਹਾਂਜੀ। ਉਹਦੇ ਉੱਤੋਂ ਨਾ ਕੋਈ ਪਾਣੀ ਦਾ ਤਿਬਕਾ ਡਿੱਗਣ ਡਿਆ ਆ। ਹਾਂਜੀ ਹਾਂਜੀ। ਉਹ ਕਿਤੇ ਇੱਕ ਫੌਜੀ ਨੇ ਦੇਖਿਆ ਤੇ ਉਹਨੇ ਕਿਹਾ ਵੀ ਉਹ ਦੇਖੋ ਸਾਹਮਣੇ ਨਾ ਪਾਣੀ ਦਾ ਤਿਬਕਾ ਡਿੱਗਣ ਡਿਆ ਆ। ਹਾਂਜੀ ਹਾਂਜੀ। ਤੇ ਚਲੋ ਉਹਦੇ ਥੱਲੇ ਕੋਈ ਪਿਆਲਾ ਰੱਖਦੇ ਆ। ਹਾਂਜੀ। ਤੇ ਇੰਨਾ ਕੁ ਪਾਣੀ ਤੇ ਹੋ ਹੀ ਜਾਣਾ ਕਿ ਅਸੀਂ ਮਲਕਾ ਨੂੰ ਪਾਣੀ ਲਿਜਾ ਕੇ ਦੇ ਦਾਂਗੇ। ਹਾਂਜੀ। ਉਹਨਾਂ ਨੇ ਥੱਲੇ ਪਿਆਲਾ ਰੱਖਿਆ ਜਾਂ ਗਲਾਸ ਰੱਖਿਆ। ਹਾਂਜੀ। ਤੇ ਅਮੀ ਜੀ ਉਹ ਕਰਦੇ ਕੋਈ ਥੋੜੀ ਦੇਰ ਦੇ ਵਿੱਚ ਕਤਰੇ ਦੇ ਨਾਲ ਉਹ ਪਿਆਲਾ ਨਾ ਜਿਹੜਾ ਗਲਾਸ ਸੀਗਾ ਉਹ ਭਰ ਗਿਆ। ਹੁਣ ਨਾ ਜਦੋਂ ਚੁੱਕਣ ਲੱਗੇ ਉਤੋਂ ਆਇਆ ਬਾਦਸ਼ਾਹ ਦਾ ਬਾਜ਼, ਉਹਨੇ ਮਾਰਿਆ ਪੰਜਾ। ਹਾਂਜੀ। ਉਹ ਚੱਕ ਕੇ ਮਾਰਿਆ ਪਿਆਲਾ ਜਾਂ ਗਲਾਸ ਜੋ ਵੀ ਸੀ। ਹਾਂਜੀ। ਡੋਲ ਦਿੱਤਾ। ਉਹ ਜਿਹੜੇ ਪੁਲਿਸ ਵਾਲੇ ਸੀ, ਫੌਜੀ ਸੀ, ਉਹ ਬੜੇ ਪਰੇਸ਼ਾਨ ਹੋਏ। ਉਹਨੇ ਕਿਹਾ ਓਹੋ ਇਹ ਕੀ ਬਣਿਆ ਬਈ, ਇਹ ਤਾਂ ਬੜੀ ਮੁਸ਼ਕਲ ਸਾਨੂੰ ਪਾਣੀ ਲੱਭਾ ਸੀਗਾ। ਲਿਹਾਜ਼ਾ ਇਹ ਤੇ ਬਾਜ਼ ਨੇ ਡੋਲ ਦਿੱਤਾ। ਹਾਂਜੀ। ਲਿਹਾਜ਼ਾ ਕਹਿ ਕੁਛ ਨਹੀਂ ਸੀ ਸਕਦੇ ਹੈਗੇ। ਉਹਨਾਂ ਨੇ ਕਿਹਾ ਬਾਦਸ਼ਾਹ ਦਾ ਹੀ ਬਾਜ਼ ਆ। ਹਾਂਜੀ। ਤੇ ਫਿਰ ਉੱਥੇ ਥੱਲੇ ਉਹ ਪਿਆਲਾ ਰੱਖ ਦਿੱਤਾ, ਦੂਸਰਾ ਗਲਾਸ ਰੱਖ ਦਿੱਤਾ। ਉਹਨਾਂ ਉਧਰੋਂ ਬਾਦਸ਼ਾਹ ਦਾ ਵੀ ਹੁਕਮ ਆ ਗਿਆ ਵੀ ਜਲਦੀ ਕਰ ਲਓ। ਹਾਂਜੀ। ਮੇਰੀ ਬੇਗਮ ਮਲਕਾ ਉਹ ਵਿਚਾਰੀ ਪਿਆਸੀ ਆ ਤੇ ਤੁਸੀਂ ਪਾਣੀ ਨਹੀਂ ਲੈ ਕੇ ਆਏ। ਹਾਂਜੀ। ਉਹਨੇ ਕਿਹਾ ਬਾਦਸ਼ਾਹ ਸਲਾਮਤ ਬਸ ਲੈ ਕੇ ਆ ਰਹੇ ਆ। ਇੱਕ ਵਾਰੀ ਭਰ ਲਿਆ ਸੀਗਾ ਤੇ ਉਹ ਨਾ ਕਿਸੇ ਬਾਜ਼ ਨੇ ਤੁਹਾਡੇ ਨੇ ਮਾਰਿਆ ਪੰਜਾ ਤੇ ਡੋਲਤਾ, ਹੁਣ ਫਿਰ ਭਰਨ ਡਿਆ। ਉਹਨੇ ਕਿਹਾ ਜਲਦੀ ਲਿਆਓ। ਹਾਂਜੀ। ਉਹ ਜਦੋਂ ਦੂਸਰਾ ਭਰਨ ਲੱਗਾ ਗਲਾਸ ਤੇ ਫਿਰ ਬਾਜ਼ ਆਇਆ, ਉਹਨੇ ਫਿਰ ਪੰਜਾ ਮਾਰਿਆ ਤੇ ਫਿਰ ਡੋਲ ਦਿੱਤਾ। ਅੱਛਾ ਜੀ। ਹੁਣ ਉਧਰੋਂ ਬਾਦਸ਼ਾਹ ਵੀ ਪਹੁੰਚ ਗਿਆ। ਹਾਂਜੀ। ਉਹਨੇ ਆਪਣੀਆਂ ਅੱਖਾਂ ਨਾਲ ਦੇਖ ਲਿਆ ਕਿ ਇਧਰੋਂ ਤੇ ਪਾਣੀ ਆ ਰਿਹਾ ਸੀਗਾ, ਪਾਣੀ ਡਿੱਗ ਰਿਹਾ ਸੀਗਾ, ਇਹ ਤਾਂ ਪਾਣੀ ਦਾ ਭਰਨ ਲੱਗਾ ਸੀਗਾ ਤੇ ਇਹਨੇ ਬਾਜ਼ ਨੇ ਪਾਣੀ ਦਾ ਪਿਆਲਾ ਡੋਲ ਦਿੱਤਾ ਆ। ਹਾਂਜੀ ਹਾਂਜੀ। ਮੇਰੀ ਤਾਂ ਮਲਕਾ ਪਿਆਸੀ ਰਹਿ ਜਾਏਗੀ। ਹਾਂਜੀ ਹਾਂਜੀ। ਬਾਦਸ਼ਾਹ ਨੂੰ ਚੜਿਆ ਗੁੱਸਾ। ਉਹਨੇ ਕੱਢਿਆ ਤੀਰ, ਕਮਾਨ ਦੇ ਵਿੱਚ ਪਾਇਆ, ਸਿੱਧਾ ਮਾਰਿਆ ਬਾਜ਼ ਦੇ ਉੱਤੇ, ਬਾਜ਼ ਫੜਕਾਤਾ। ਚਲੋ ਬਾਜ਼ ਮਾਰ ਦਿੱਤਾ। ਹਾਂਜੀ। ਹੁਣ ਅਮੀ ਜਿਹੜੇ ਸੀਗੇ ਨਾ ਉਹਦੇ ਫੌਜੀ, ਉਹਨਾਂ ਚੋਂ ਇੱਕ ਜਿਹੜਾ ਨਾ ਕੋਈ ਪੁਰਾਣਾ ਫੌਜੀ ਸੀ, ਸਮਝਦਾਰ ਸੀਗਾ। ਹਾਂਜੀ। ਫੌਜੀ ਬੜੇ ਸਮਝਦਾਰ ਹੁੰਦੇ ਆ। ਹਾਂਜੀ। ਉਹ ਕਹਿੰਦਾ ਕਿ ਬਾਦਸ਼ਾਹ ਸਲਾਮਤ ਇਹ ਦਰਖਤਾਂ ਦੇ ਉੱਤੋਂ ਵੀ ਕਦੀ ਪਾਣੀ ਆਇਆ ਆ? ਹਾਂਜੀ ਹਾਂਜੀ। ਇੱਕ ਵਾਰੀ ਦੇਖ ਲਵੋ ਕਿ ਪਾਣੀ ਆਂਦਾ ਕਿੱਥੋਂ ਹੈ। ਹਾਂਜੀ ਹਾਂਜੀ। ਉਹਨੇ ਕਿਹਾ ਜੀ ਦੇਖ ਲਓ। ਫੌਜੀਆਂ ਨੂੰ ਹੁਕਮ ਕੀਤਾ। ਹਾਂਜੀ। ਜਦੋਂ ਥੋੜਾ ਜਿਹਾ ਉੱਤੇ ਚੜ ਕੇ ਦੇਖਿਆ ਤੇ ਅਮੀ ਇੱਕ ਕਾਲਾ ਨਾਗ, ਬਹੁਤ ਵੱਡਾ, ਉਹਦੇ ਮੂੰਹ ਦੇ ਵਿੱਚੋਂ ਨਾ ਜ਼ਹਿਰ ਟਪਕ ਰਿਹਾ ਸੀ। ਉਹ ਅਮੀ ਜੀ ਉਹ ਪਿਆਲੇ ਦੇ ਵਿੱਚ ਜਾ ਰਿਹਾ ਸੀ। ਉਹ ਕਿਤੇ ਬਾਜ਼ ਦੇਖਦਾ ਸੀ ਕਿ ਜ਼ਹਿਰ ਆ, ਉਹ ਪੰਜਾ ਮਾਰ ਕੇ ਉਹਨੂੰ ਡੋਲ ਦਿੰਦਾ ਸੀ। ਸਮਝਦਾਰ ਸੀ। ਜਦੋਂ ਉਹਨੂੰ ਪਤਾ ਲੱਗਾ ਨਾ ਕਿ ਸੱਪ ਦਾ ਜ਼ਹਿਰ ਸੀ, ਬਾਦਸ਼ਾਹ ਸਲਾਮਤ ਨਾ ਸਿਰ ਫੜ ਕੇ ਬੈਠ ਗਿਆ। ਓਏ ਹੋਏ ਹੋਏ ਹੋਏ। ਉਹਨੇ ਕਿਹਾ ਇਹ ਮੈਂ ਕੀ ਕੀਤਾ? ਉੱਥੋਂ ਇੱਕ ਕਹਾਣਾ ਵੀ ਬਣਿਆ ਕਿ ਗਿਆ ਵਕਤ ਹੱਥ ਆਤਾ ਨਹੀਂ, ਵੇਲਾ ਕਿਸੇ ਤੋਂ ਨਿਭਾਤਾ ਨਹੀਂ। ਕਹਿੰਦੇ ਆ ਨਾ ਕਿ ਤੂੰ ਏਦਾਂ ਪਛਤਾਣਾ ਜਿੱਦਾਂ ਬਾਦਸ਼ਾਹ ਬਾਜ਼ ਨੂੰ ਮਾਰ ਕੇ ਪਛਤਾਇਆ ਸੀ। ਇਹ ਇਸੇ ਵਾਸਤੇ ਕਹਾਣਾ ਬਣਿਆ ਹੋਇਆ। ਤੇ ਸਾਰੇ ਮੇਰੇ ਭੈਣ ਭਰਾ, ਮੇਰੇ ਸਾਰੇ ਦੋਸਤਾਂ ਅੱਗੇ ਰਿਕੁਐਸਟ ਆ ਕਿ ਕੋਈ ਵੀ ਫੈਸਲਾ ਕਰਨ ਤੋਂ ਪਹਿਲੇ ਸੋਚ ਲਿਆ ਕਰੋ, ਜਲਦਬਾਜ਼ੀ ਨਾ ਕਰਿਆ ਕਰੋ। ਬਾਅਦ ਦੇ ਪਛਤਾਵੇ ਨਾਲੋਂ ਪਹਿਲੇ ਸੋਚ ਲੈਣਾ, ਸਮਝ ਲੈਣਾ ਬਿਹਤਰ ਆ। ਆਪਣੇ ਘਰ ਬਰਬਾਦ ਨਾ ਕਰੋ, ਲੜਾਈਆਂ ਨਾ ਕਰੋ, ਦੋਸਤੀਆਂ ਨਾ ਤੋੜੋ,
ਤੇ ਕੋਈ ਵੀ ਕੰਮ ਅਗਰ ਤੁਹਾਨੂੰ ਲੱਗਦਾ ਨਾ ਕਿ ਆ ਗਲਤ ਕਿਸੇ ਨੇ ਕੀਤਾ ਆ, ਜਲਦੀ ਉੱਤੇ ਐਕਸ਼ਨ ਨਾ ਲਵੋ, ਥੋੜਾ ਜਿਹਾ ਟਾਈਮ ਸੋਚੋ ਤੇ ਫਿਰ ਉਸ ਤੇ ਐਕਸ਼ਨ ਲਵੋ। ਅੱਲਾਹ ਪਾਕ ਸਾਰਿਆਂ ਨੂੰ ਖੁਸ਼ ਰੱਖੇ, ਆਬਾਦ ਰੱਖੇ, ਜਿਉਂਦੇ ਰਹੋ, ਹੱਸਦੇ ਵਸਦੇ ਰਹੋ, ਦੁਆਵਾਂ 'ਚ ਯਾਦ ਰੱਖਿਓ। ਅੱਲਾਹ ਹਾਫਿਜ਼।